ਇੱਕ ਵਾਰੀ ਲਾਈਟ ਗਈ ਤੇ ਬੇਬੇ ਨੇ ਕੀ ਕਿਹਾ ਆਲ ਕਹਿੰਦੀ ਦਰ ਖੱਲੇ ਨਹੀਂ ਦਰ ਖੱਲੇ ਹੀ ਕਹਿੰਦੀ ਇੱਕ ਵਾਰੀ ਬਾਬਾ ਜੀ ਅੰਦਰ ਵਾਲਾ ਜੰਗਲੀ ਬਾਹਰ ਨਿਕਲਿਆ ਕਹਿੰਦਾ ਦਰ ਖੱਲੇ ਯਾਰ ਜੀ ਵਾਲਿਆਂ ਦੇ ਇਹਦਾ ਚੈੱਕ ਕਰਦੇ ਆ ਬਲੱਡ ਬੇਬੇ ਕਹਿੰਦੀ ਮੇਰੇ ਦਿਲ ਨੂੰ ਹੋ ਰਿਹਾ ਕਾਉ ਮਾਉ ਤੇ ਕਾਉ ਮਾਉ ਤੁਹਾਡੇ ਵੀ ਦਿਲਾਂ 'ਚ ਕਾਉ ਮਾਉ ਬੰਦਾ ਥੱਕਿਆ ਰਾ ਕੰਮ ਤੋਂ ਆਵੇ ਨਾ ਜਦੋਂ ਬੰਦਾ ਬੂਹਾ ਖੋਲ ਕੇ ਕਹਿੰਦਾ ਨਾ ਅਸਲਾਮ ਵਾਲੇਕੁਮ ਤੇ ਕੁਮਰਾਣੀ ਦੇ ਮੱਥੇ ਉੱਤੇ ਬੰਨੀ ਹੁੰਦੀ ਚੁੰਨੀ ਤੇ ਕੁਮਰਾਣੀ ਕਹਿੰਦੀ ਆ ਗਿਆ ਇਹ ਪਾਣੀ ਦਾ ਤੇ ਘੁੱਟ ਭਰਾ ਦੇ ਮੇਰੇ ਤੇ ਸਵੇਰ ਦੇ ਡੋਬੇ ਮੈਨੂੰ ਤੇ ਸਵੇਰ ਦੇ ਡੋ ਪੈਂਦੇ ਉਹ ਬੰਦਾ ਹੋਰ ਥੱਕ ਟੁੱਟ ਜਾਂਦਾ ਬੰਦਾ ਕਹਿੰਦਾ ਜੀ ਕਰਦਾ ਮੈਂ ਇੱਥੋਂ ਬਾਹਰ ਨਿਕਲ ਜਾਵਾਂ ਗੋਰੇ ਘਰਾਂ 'ਚ ਆਉਂਦੇ ਨੇ ਗੋਰਿਆਂ ਦੇ ਦੇਖੋ ਨੌਕਰੀ ਕਰਕੇ ਘਰ 'ਚ ਆਉਂਦੇ ਠੀਕ ਹੈ ਕਿੱਡਾ ਪਿਆਰਾ ਦਾ ਵੈਲਕਮ ਹੁੰਦਾ ਹੈ ਘਰੇ ਖਾਣਾ ਛਾਣਾ ਪੱਕਿਆ ਐ ਠੀਕ ਹੈ ਸਾਰੇ ਖੁਸ਼ ਫਿਰਦੇ ਇੱਥੇ ਘਰੇ ਆਉਂਦੇ ਨੇ ਇਧਰੋਂ ਚੀ ਇਧਰੋਂ ਚੂ ਚਾ ਸਾਰੀ ਦਿਹਾੜੀ ਉਹ ਕੰਮ ਕਰਕੇ ਖਪੀ ਹੁੰਦੀ ਆ ਤੇ ਬੰਦੇ ਨੂੰ ਵੇਖ ਕੇ ਖੁਸ਼ ਹੋਣਾ ਉਹਨੇ ਨਚਾ ਉਹਨੇ ਮੱਥਾ ਬੰਨਿਆ ਤਾਂ ਇੱਕ ਵਾਰੀ ਕਰ ਦਿਆ ਆ ਗਿਆ ਉਹਨੇ ਕੀ ਭੰਗ ਦਾ ਘੁੱਟ ਲਾਇਆ ਅਰੇ ਪੀਤੀ ਹੁੰਦੀ ਉਹਨੂੰ ਵੇਖ ਕੇ ਚੱਲ ਕਈ ਮਕਰ ਕਰ ਲਾ ਪੈਂਦੀਆਂ ਕਈ ਕੋਈ ਹੁੰਦੀਆਂ ਸਾਰੀਆਂ ਨਹੀਂ ਹੁੰਦੀਆਂ ਕਈਆਂ ਨੂੰ ਉਂਝ ਚੱਲ ਹੁੰਦੀਆਂ ਉਹਨਾਂ ਨੇ ਕਹਿੰਦੇ ਨਾ ਸਾਰੇ ਖਾਨਦਾਨ ਵਿੱਚ ਇੱਕ ਬੰਦਾ ਇਹੋ ਜਿਹਾ ਹੁੰਦਾ ਵਾ ਉਹਨਾਂ ਸਾਰਿਆਂ ਨੂੰ ਤੀਲੀ ਦੇਈ ਰੱਖਦਾ ਤੇ ਜਦੋਂ ਇਕੱਠੇ ਹੋ ਕੇ ਬੈਠਦੇ ਨੇ ਉਹ ਕਹਿੰਦੇ ਮੈਂ ਚਾਹੁੰਦਾ ਸਾਰੇ ਇਕੱਠੇ ਹੀ ਰਹਿਣ अस्सलाम वालेकुम कैसे हैं आप सब उम्मीद है कि सब खैर खैरियत से होंगे सेहत भी ठीक होगी बिल्कुल फिट फाट बैकग्राउंड इग्नोर करना यार ਇਹ ਪਿੱਛੇ ਆਂਦੀ ਆ ਤੁਹਾਡੇ ਭਰਾ ਦੀ ਜ਼ਿੰਦਗੀ 'ਚ ਪਤਾ ਕਿੰਨਾ ਸਾਥ ਦੇ ਰਹੀ ਹੈ ਡੇਲੀ ਐਕਸਰਸਾਈਜ਼ ਜਿਹੜੀ ਡਾਕਟਰ ਨੇ ਕਿਹਾ ਸੀ ਉਹ ਕਰਨੀ ਹੈ ਉਹਦੇ ਤੇ ਕਰ ਰਿਹਾ ਤੁਹਾਡਾ ਭਰਾ ਤੇ ਬੱਬਾ ਜੀ ਜਿਹਦੇ ਨਾਲ ਫੁੱਲ ਸਪੀਡ ਨਾਲ ਭਰਾ ਤੁਹਾਡਾ ਇੰਜ ਤਿੰਨੋਂ ਦਿਨ ਤਾਂ ਨੂੰ ਆ ਰਿਹਾ ਠੀਕ ਹੈ ਹਾਂਜੀ ਹੋਰ ਸੁਣਾਓ ਸਿਹਤ ਵੀ ਠੀਕ ਹੈ ਮੇਰੀਆਂ ਭੈਣਾਂ ਭਰਾਵਾਂ ਬਹਿਨ ਭਾਈ ਬਾਜੀ ਸਾਰੇ ਠੀਕ ਨੇ ਠੀਕ ਹੈ ਉਮੀਦ ਹੈ ਕਿ ਸਾਰੇ ਦੇ ਸਾਰੇ ਖੈਰ ਖੇਤ ਨਾਲ ਹੋਣਗੇ ਲੋ ਜੀ ਕੱਲ ਯਾਰ ਵਲੌਗ ਨਹੀਂ ਆ ਸਕਿਆ ਇਸੇ ਵਜ੍ਹਾ ਤੋਂ ਕਿਉਂਕਿ ਤਬੀਅਤ ਬਸ ਬਿਹਤਰ ਤੇ ਹੋਈ ਹੈ ਲੇਕਿਨ ਨਾਸਾਜ਼ ਜੀ ਅਜੇ ਬਿਲਕੁਲ ਫਿਟ ਫਾਟ ਨਹੀਂ ਹੋਈ ਇਸ ਵਜ੍ਹਾ ਤੋਂ ਜਿਹੜਾ ਨਾ ਉਹ ਨੀਂਦ ਦੀਆਂ ਗੋਲੀਆਂ ਪਤਾ ਨਹੀਂ ਉਹ ਉਹਨਾਂ ਦੇ ਵਿੱਚ ਹੈ ਕਿ ਕੀ ਸੀ ਨੇ ਜਿਹਦੀ ਮੈਂ ਮੈਡੀਸਿਨ ਖਾਣਾ ਉਸ ਤੋਂ ਬਾਅਦ ਗਨੂੰਦ ਕੀ ਐਸੀ ਸੁਬਾਹ ਨਾਸ਼ਤੇ ਤੋਂ ਬਾਅਦ ਗੋਲੀਆਂ ਫਿਰ ਖਾਣੀਆਂ ਦੁਪਹਿਰੇ ਗੋਲੀਆਂ ਫਿਰ ਖਾਣੀਆਂ ਠੀਕ ਹੈ ਉਹ ਸਾਰਾ ਦਿਨ ਇੰਜ ਨਸ਼ਾ ਜਿਹਾ ਰਹਿੰਦਾ ਬੰਦਾ ਜਿਵੇਂ ਨਾ ਟੁੰਨ ਜਿਹਾ ਰਹਿੰਦਾ ਤੇ ਉਹ ਦਿਨ ਦਾ ਪਤਾ ਨਹੀਂ ਲੱਗਦਾ ਜੀ ਵੀ ਕੈਫੀਅਤ ਬੋਰੀਅਤ ਜੀ ਇਹ ਉਹ ਸੀਨ ਹੁਣ ਵੀ ਸ਼ਾਮ ਦੇ 6 ਵਜ ਚੁੱਕੇ ਜਸ ਮੈਂ ਵਲੌਗ ਸ਼ੁਰੂ ਕਰ ਰਿਹਾ ਤੇ ਬਸ ਹੁਣ ਸ਼ਾਵਰ ਲਿਆ ਬਾਜ਼ਾਰ ਚੱਲਾ ਸੀ ਥੋੜੇ ਛੋਟੇ ਮੋਟੇ ਕੰਮ ਸੀ ਮੈਂ ਕਿਹਾ ਕਰਦੇ ਆ ਤੇ ਨਾਲੇ ਜਿਹੜਾ ਨਾ ਮਿਨੀ ਫੈਮਿਲੀ ਨੂੰ ਨਾਲ ਰੱਖਦੇ ਆ ਅੱਜ ਭਰਾ ਨੇ ਕੀ ਕਰਨਾ ਓਕੇ ਚਲੋ ਚਲੀਏ ਪਰ ਵੀ ਮੌਸਮ ਬਾਬਾ ਜੀ ਕਾਫੀ ਖੁਸ਼ਗਵਾਰ ਹੋ ਚੁੱਕਾ ਦੇਖੋ ਸ਼ਾਮ ਚ ਆ ਗਈ ਹੈ ਠੀਕ ਹੈ ਤੇ ਐ ਠੰਡਾ ਹੋ ਚੁੱਕਿਆ ਬਾਹਰ ਤੇ ਬੇਬੇ ਕੋ ਗਾਲਾਂ ਮੈਨੂੰ ਪੈ ਚੁੱਕੀਆਂ ਹੋਈਆਂ ਕਿ ਪੁੱਤਰ ਖਾਣ ਨੂੰ ਕੁਛ ਲੈ ਆ ਠੀਕ ਹੈ ਕੱਲ ਵੀ ਤੂੰ ਸਬਜ਼ੀ ਨਹੀਂ ਲਿਆ ਗਈ ਸੀ ਚਲੋ ਆਂਡੇ ਛੰਡੇ ਖਾ ਕੇ ਸਰ ਗਿਆ ਤੇ ਹੁਣ ਅੱਜ ਤੇ ਤੂੰ ਆਦੇ ਜਿਹੜੇ ਵਲੋਗੀਆਂ ਸ਼ੁਰੂ ਕਰ ਲਈਆਂ ਨੇ ਪਹਿਲੇ ਕੁਝ ਖਾਣ ਨੂੰ ਲਿਆ ਦੇ ਮੈਨੂੰ ਤੇ ਹੁਣ ਆਪਾਂ ਸਭ ਤੋਂ ਪਹਿਲੇ ਬਾਜ਼ਾਰ ਜਾਣਾ ਹੈ ਠੀਕ ਹੈ ਕੁਝ ਖਾਣ ਪੀਣ ਨੂੰ ਲੈ ਆਈਏ ਬਾਹਰ ਲੇਕਿਨ ਮੌਸਮ ਬਾਬਾ ਜੀ ਬੜਾ ਸਵਾਦੀ ਹੋ ਗਿਆ ਬਾਹਰ ਹਵਾਵਾਂ ਠੰਡੀਆਂ ਚੱਲਣ ਲੱਗ ਗਈਆਂ ਹੋਈਆਂ ਤੇ ਲੇਕਿਨ ਸਾਡੇ ਬੂਹੇ ਦੇ ਕੇ ਘਾਹ ਹੀ ਘਾਹ ਹੋ ਗਿਆ ਸ਼ੁਕਰ ਹੈ ਕਿਸੇ ਨੇ ਥੋੜਾ ਜਿਹਾ ਵੱਢਿਆ ਇਹ ਵਢਾਣਾ ਪੈਣਾ ਟਾਈਮ ਹੀ ਨਹੀਂ ਮਿਲਦਾ ਪਿਆ ਕੀ ਕਰੇ मतलब जिंदगी अजीबो गरीब हुई भी है यार चलो पहले कुछ जाके खाने शाने को ले आए उसके बाद आके फिर मिलते हैं कि क्या सीन करना है आज का क्या निज़ाम किताब चलेगा जी घर पहुंच चुके हुए हैं दरवाज़ा खोलिए खुल जा सकते हैं मौसम बड़ा ही खुश हो रहा है मोटरसाइकिल अंदर करिए पहले खुल जा सिम को कर दिया लॉक समान वगैरह लाइए यार तो बेबे ने देखिए भुख बहुत ज़्यादा लगी हुई है कुछ खान पकाने का हिसाब किताब लाइए कि सुबह का नाश्ता किया बस ਤੇ ਬੇਬੇ ਰਾਣੀ ਜਿਹੜੀ ਇਧਰ ਦੂ ਭਾਂਡਿਆਂ ਤੇ ਭਾਂਡੇ ਮਾਂਜੀ ਜਾ ਰਹੀ ਬਾਜੀ ਨਹੀਂ ਆਈ ਬਾਜੀ ਇੱਧਰ ਨਹੀਂ ਆਈ ਅਸਤਗਫੁਰullah ਗਾਲਾਂ ਨਾ ਕੱਢੋ ਸਿੱਧੀ ਸ਼ਰਮ ਆਉਂਦੀ ਪਰਸੋਂ ਆਈ ਨਹੀਂ ਕੱਲ ਆਈ ਪਰਤਲ ਧੋ ਕੇ ਚਲੀ ਗਈ ਅੱਜ ਆਈ ਨਹੀਂ ਡਰਾਮੇ ਕਰਕੇ ਅਗਲੇ ਨੂੰ ਸਾਲ ਹੀ ਓਏ ਹੋਏ ਇਹ ਬਾਬਾ ਜੀ ਮੈਂ ਸੁੱਤਾ ਰਹਿਣਾ ਨਾ ਅੱਜ ਬੇਬੇ ਵੀ ਸੁੱਤੀ ਰਹੀ ਅੱਜ ਬੇਬੇ ਨੂੰ ਮੈਂ ਉਠਾਇਆ ਸ਼ਾਮੀ 6:30 ਵਜੇ ਨਹੀਂ ਵੀ ਤੁਹਾਡਾ ਕਿਉਂ ਵੀ ਅੱਖ ਲੱਗ ਰਹੀ ਨਹੀਂ ਅੱਗੇ ਤੇ ਤੁਹਾਡੀ ਅੱਖ ਅੱਧੇ ਘੰਟੇ ਬਾਅਦ ਸੁੱਤੀ ਨਹੀਂ ਸੀ ਤੇ ਮੈਂ ਸਿਰ ਨੂੰ ਤੇਲ ਝੱਸਿਆ ਜ਼ੋਰ ਤੋਂ ਬਾਅਦ ਤੇ ਬਸ ਲੰਮੇ ਪੈ ਗਈ ਨੀਂਦ ਆ ਗਈ ਹੁਣ ਹਾਂਡੀ ਰੋਟੀ ਦਾ ਟਾਈਮ ਤੇ ਹੁਣ ਮੈਂ ਜੀ ਤੁਸੀਂ ਸੇਬ ਕੱਟੀ ਜਾ ਰਹੇ ਮੇਰਾ ਨਾ ਦਿਲ ਸੀ ਵੀ ਠੰਡਾ ਕੋਈ ਨਾ ਥੋੜਾ ਜਿਹਾ ਘੁੱਟ ਕੇ ਜੂਸ ਪੀ ਲਵਾਂ ਤੇ ਹਾਂਡੀ ਜਿਹੜਾ ਹੁਣੇ ਖਾ ਲੈਣੀ ਇੱਕ ਘੋਟੀ ਮੈਨੂੰ ਭੁੱਖ ਨਾਲ ਮੈਂ ਕਹਿੰਦਾ ਕੁਕੜੀਆਂ ਤੋਲੀਆਂ ਪਈਆਂ ਢਿੱਡ ਦੇ ਵਿੱਚ ਨਾ ਅਜੀਬ ਉਹ ਵੀ ਸੇਬ ਖਾਣਾ ਸੀ ਮੈਂ ਕਿਹਾ ਚਲੋ ਜੂਸ ਬਣਾ ਲੈਂਦੇ ਥੋੜਾ ਚਲੋ ਮਿੰਟ ਮਾਰੋ ਹੈਗੇ ਕੜਲੇ ਜੇ ਆ ਪਤਾ ਨਹੀਂ ਕਿਵੇਂ ਦੇ ਆ ਇਹ ਫਰੈਸ਼ ਨੇ ਖੱਟੇ ਮਿੱਠੇ ਤੇ ਜੇ ਸੇਬ ਆ ਲੱਗਦੇ ਪਏ ਕੱਚੇ ਨਹੀਂ ਗਏ ਹੁਣ ਗਾਚਾ ਆ ਰਿਹਾ ਬਿਲਕੁਲ ਫਰੈਸ਼ ਆ ਰਹੇ ਨੇ ਅੱਗੇ ਸੀ ਉਹ ਉਹਦੇ ਵਾਲੇ ਕੀ ਹੁੰਦਾ ਨਾਮ ਆ ਸਟੋਰ ਵਾਲੇ ਠੀਕ ਹੈ ਸਟੋਰ ਵਾਲੇ ਖਤਮ ਹੋ ਗਏ ਨੇ ਹੁਣ ਬਿਲਕੁਲ ਫਰੈਸ਼ ਸੇਬ ਨੇ ਇਸ ਟਾਈਮ ਤੇ ਆ ਰਿਹਾ ਮਾਰਕੀਟ 'ਚ ਫਰੈਸ਼ ਸੇਬ ਤੇ ਸੇਬ ਇੰਨੇ ਕੁ ਮਜ਼ੇ ਦੇ ਨੇ ਖੱਟੇ ਮਿੱਠੇ ਨੇ ਮੈਨੂੰ ਤਾਂ ਬਾਬਾ ਜੀ ਇਸ ਟਾਈਮ ਦੇ ਸੇਬ ਬਹੁਤ ਸਵਾਦੀ ਲੱਗਦੇ ਸੀ ਇਦਾਂ ਹੀ ਖਾ ਲੈਣੇ ਫਿਰ ਮੈਂ ਕਹਿੰਦਾ ਇਦਾਂ ਕੀ ਖਾਣਾ ਭੋਰਾ ਕੇ ਜੂਸ ਬਣਾ ਲੈਣੇ ਮਿਲਕ ਸ਼ੇਕ ਬਣਾ ਲੈਣੇ ਸੇਬ ਵੈਸੇ ਜਿਹੜੇ ਨਾ ਅੱਜ ਕੱਲ
ਇਹ ਜੂਸ ਬਣਾਉਣ ਚ ਕੱਢਣ ਵਾਲੇ ਆ, ਪਾਣੀ ਕੱਢਣ ਵਾਲੇ ਆ। ਪਾਣੀ ਕੱਢਣ ਵਾਲੇ ਸੇਬ ਪਾਣੀ ਦੇ ਭਰੇ ਪਏ ਨੇ। ਸੇਬ ਅੱਜ ਕੱਲ ਹੈ ਖੱਟ ਮਿੱਠੇ, ਵੇਖੋ ਨਾ ਖੱਟ ਮਿੱਠੇ ਦਾ ਲਿਆ ਤੇ ਮੇਰੇ ਮੂੰਹ ਚ ਪਾਣੀ ਆਉਣ ਲੱਗ ਗਿਆ। ਮੈਂ ਕਿਹਾ ਚਲੋ ਥੋੜਾ ਦੁੱਧ ਪਾ ਕੇ ਬਣਾ ਮਿਲਕ ਸ਼ੇਕ ਬਣਾ ਲੈਂਦੇ ਆ। ਹਾਏ 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 ਹਾਏ, ਅੱਜ ਕੱਲ ਦੇ ਜੋ ਸੇਬ ਸਵਾਦੀ ਨਾ ਲੈਵਲ ਹੈ। ਬਸ ਸੇਬ ਖਾਣ ਦਾ ਇਦਾਂ ਹੀ ਹੁੰਦਾ, ਸਲਾਦ ਚ ਵੀ ਬੰਦਾ ਇਸ ਤਰ੍ਹਾਂ ਦਾ ਖਾ ਸਕਦਾ ਵਾ। ਸਵੇਰ ਸ਼ਾਮ ਖਾਓ। ਇਹ ਹੁਣ ਕੰਮ ਤੂੰ ਹੀ ਕਰਨਾ ਵਾ, ਇੱਥੇ ਜੂਸ ਤੂੰ ਹੀ ਬਣਾਉਣਾ। ਨਾ ਨਹੀਂ ਮੈਂ ਸਬਜ਼ੀ ਬਣਾ ਲਵਾਂ ਮੇਰੇ ਕੋਲ। ਮੇਰੀ ਗੱਲ ਸੁਣੋ, ਜੋ ਸ਼ਫਾ ਮਾਵਾਂ ਦੇ ਹੱਥ ਦੇ ਵਿੱਚ ਖਾਣੇ ਪਕਾਉਣ ਦੇ ਵਿੱਚ ਹੈ ਨਾ, ਉਹ ਲਾਦਨ ਦੇ ਹੱਥ 'ਚ ਨਹੀਂ ਹੈ। ਮੈਂ ਛਿੱਲ ਦਿੱਤੇ ਆ ਨਾ, ਛਿੱਲ ਕੇ ਕੱਟਦੀ ਤੇ ਇਹਨਾਂ ਨੂੰ ਉੱਥੇ ਧੋ ਤੇ ਜੱਗ ਚ ਪਾ। ਇਹਦੇ ਚੋਂ ਉਹ ਟੇਸਟ ਨਿਕਲਣਾ ਹੀ ਨਹੀਂ। ਉਹ ਟੇਸਟ ਇਹਦੇ ਚੋਂ ਜ਼ਿੰਦਗੀ 'ਚ ਨਹੀਂ ਨਿਕਲਣਾ। ਮੈਂ ਭਾਵੇਂ 30 ਵਾਰੀ ਧੋ ਕੇ ਬਣਾ ਲਵਾਂ, ਨਹੀਂ ਨਿਕਲਣਾ। ਉਹ ਜਿਹੜਾ ਕੰਮ ਹੈ ਇਹ ਨਹੀਂ ਨਿਕਲਣਾ। ਇਹ ਤੁਸੀਂ ਉੱਠ ਕੇ ਇਹਨੂੰ ਜੇ ਅਗਰ ਧੋਵੋਗੇ ਨਾ, ਤੁਸੀਂ ਉੱਠ ਕੇ ਧੋ ਕੇ ਉਹਦੇ ਹੱਥਾਂ ਨਾਲ ਬਣਾਓਗੇ। ਜੋ ਤੁਸੀਂ ਇਹ 'ਚ 50 ਸਾਲ ਦਾ ਤਜਰਬਾ ਪਾਉਣਾ, ਮੈਂ 20-25 ਸਾਲਾਂ ਦਾ ਤਜਰਬਾ ਮੈਂ ਤੇ ਨਹੀਂ ਨਾ ਪਾ ਲੈਣਾ। ਅੱਧੋ ਅੱਧ ਫਰਕ ਪੈਣਾ ਟੇਸਟ 'ਚ। ਇਹ ਬਹਾਨੇ ਨਾਲ ਤਜਰਬਾ ਕਰੋਗੇ ਤੇ ਆਊਗਾ, ਐਵੇਂ ਨਹੀਂ। ਨਹੀਂ ਸੋਹਣੀਏ, ਮੈਂ ਬਹਾਨੇ ਨਹੀਂ ਲਾ ਰਿਹਾ, ਠੀਕ ਹੈ। ਤੁਸੀਂ ਉੱਠੋ, ਨਾਲੇ ਆਪਾਂ ਮਟਕ ਗੱਲਾਂ ਬਾਤਾਂ ਕਰਦੇ ਆ, ਤੇ ਨਾਲੇ ਵੇਖਿਆ ਉਹ ਉੱਠ ਕੇ ਸਹੀ ਯਾਰ, ਓਏ ਉੱਠ ਕੇ ਉੱਠ ਕੇ ਸਹੀ ਯਾਰ, ਓਏ ਉੱਠ ਕੇ ਸਹੀ। ਆ ਵੇਲਾ ਉੱਥੇ ਘਾਉ ਕਰੀ ਜਾਂਦੀ। ਮੈਂ ਕਿੰਨੇ ਬਰਤਨ ਧੋ ਕੇ ਹਟੀ ਹੁਣ। ਚੱਲ ਮੈਂ ਵੀ ਬਾਹਰੋਂ ਸਬਜ਼ੀ ਲੈ ਕੇ ਆਇਆ, ਸਾਰਾ ਖਲਾਰਾ ਚੁੱਕ ਕੇ ਹਟੀ। ਮੈਂ ਵੀ ਬਾਹਰੋਂ ਸਬਜ਼ੀ ਲੈ ਕੇ ਆਇਆ। ਚਲੋ ਉੱਠ ਪੈ ਨਾ। ਓਏ ਯਾਰ ਨਾ ਕਰ ਓਏ ਯਾਰ ਨਾ ਕਰ, ਉੱਠ ਪੈ ਯਾਰ, ਓਏ ਉੱਠ ਪੈ ਯਾਰ, ਓਏ ਉੱਠ ਪੈ ਯਾਰ। ਉਂਗਲੀ ਨਿਕਲ ਜਾਣੀ ਹੈ, ਉਂਗਲੀ ਦੀ ਜੁੱਤੀ ਸੀ। ਜੁੱਤੀ ਆ ਮੈਂ ਕਿਤੇ ਚਲਾਵੀਂ ਮਾਰਨੀ ਮੇਰੇ। ਉਹੀ ਗੱਲ ਹੋਈ। ਲੈ ਉੱਠ ਪੈ, ਇੱਕ ਜੂਸ ਹੀ ਬਣਾਉਣਾ ਬੰਦੇ 'ਚ ਕੀ ਜਾਂਦਾ ਤੁਹਾਡਾ ਵੀ। ਉਹ ਜਿੰਨੀ ਤੇ ਜੂਸ ਬਣਾਉਂਦੇ ਸਬਜ਼ੀ ਨਹੀਂ ਬਣ ਜਾਣੀ, ਉਹ ਫਿਰ ਗੈਸ ਚੱਲ ਜਾਣੀ ਆ। ਇਹ ਵੀ ਸੋਚਿਆ ਕਰ। ਤੇ ਬਾਬਾ ਜੀ ਕੰਮ ਤੱਤਾ ਹੀ ਹੈ। ਹਾਂ ਇਹ ਧੋਣਾ ਨਹੀਂ, ਧੋ ਕੇ ਸਵਾਦ ਸਾਰਾ ਨਹੀਂ, ਧੋ ਕੇ ਸਾਰਾ ਸਵਾਦ ਨਿਕਲ ਜਾਂਦਾ। ਐਵੇਂ ਧੋਣ ਤੋਂ ਬਿਨਾਂ ਮੈਂ ਤੁਹਾਨੂੰ ਬਣਾ ਕੇ ਦੂੰਗਾ, ਵੇਖੋ ਕਿਵੇਂ ਦਾ ਟੇਸਟ ਆਉਂਦਾ। ਕਦੀ ਕਿਸੇ ਨੇ ਸੇਬ ਛੇਲ ਕੇ ਵੀ ਧੋਤੇ ਯਾਰ, ਵੇਖੋ ਮੇਰੀ ਬੇਬੇ ਵੀ ਅਜੀਬ ਗੱਲਾਂ ਕਰਦੀ। ਪਾਣੀ ਮਾਰਨਾ ਭੋਰਾ ਤੇ ਸੇਬਰਾ ਨੂੰ ਧੋਲਾ। ਸੇਬਰਾ ਨਹੀਂ, ਮੈਂ ਅੱਜ ਤੁਹਾਨੂੰ ਬਣਾ ਕੇ ਦਿਨਾ, ਤੁਹਾਨੂੰ ਐਸਾ ਟੇਸਟ ਆਏਗਾ। ਆ ਚੈੱਕ ਕਰਨਾ ਹੈ। ਨਹੀਂ ਫਿਰ ਮੈਂ ਪੀਣਾ ਨਹੀਂ ਹਾਂ। ਇਹਦੇ ਚੋਂ ਮੈਂ ਤੁਹਾਨੂੰ ਐਵੇਂ ਦਾ ਟੇਸਟ ਕੱਢ ਕੇ, ਤੁਸੀਂ ਕਿਉਂ ਨਹੀਂ ਪੀਣਾ ਵੀ? ਮੈਂ ਬਣਾ ਰਿਹਾ ਤੁਹਾਡੇ ਵਾਸਤੇ ਸਿਰਫ। ਹੋਰ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਕ ਨਹੀਂ ਹੈ। ਤੁਹਾਨੂੰ ਪਤਾ ਮੈਂ ਤੇ ਸ਼ੌਕੀਨ ਹੀ ਨਹੀਂ ਇਹਨਾਂ ਜੂਸਾਂ ਜੈਸਾਂ ਦਾ। ਮੈਂ ਤੇ ਇਹ ਜਿਵੇਂ ਖਾਂਦਾ ਪੀਂਦਾ ਨਹੀਂ ਨਾ, ਮੈਨੂੰ ਪਸੰਦ ਨਹੀਂ। ਮੈਨੂੰ ਤੇ ਸ਼ਰੀ ਪਸੰਦ ਨਹੀਂ ਹੈ। ਤੂੰ ਤਾਂ ਸਹੀਲਾ ਜੀਣਾ, ਤੂੰ ਤਾਂ ਵੇਖਿਆ ਕਿ ਕੁਝ ਖਾ ਪੀ ਕੇ। ਯਾਰ ਨਹੀਂ ਸੱਚੀ, ਮੈਨੂੰ ਮਤਲਬ ਇਹ ਚੀਜ਼ਾਂ ਦਾ ਮੈਨੂੰ ਨਹੀਂ ਹੈ ਤਲਬ। ਮੈਨੂੰ ਤੇ ਬਸ ਇਹ ਹੈ ਕਿ ਸੁੱਕੀ ਦਾਲ ਦੇ ਦਿਓ, ਰੋਟੀ ਦੇ ਦਿਓ, ਠੀਕ ਹੈ। ਦਾਲ ਪਕਾਈ ਫਿਰ ਤਾਂ ਬੜਾ ਰੱਜ ਕੇ ਖਾ ਲਈ। ਦਾਲ ਘੁੱਟਾ ਨਾ ਪੀਤੀ ਦਾਲ ਤੇ ਹਜੇ ਦਾਲ ਰੱਜ ਕੇ ਰੋਟੀ ਖਾਦੀ ਹੈ। ਮੈਨੂੰ ਪਿਆਈ ਅਸਤਗਫੁਰullah। ਆ ਵੇਖੋ ਜੀ, ਮੈਂ ਤੁਹਾਨੂੰ ਨਾ ਬਿਨ ਧੋਤੇ ਸੇਬਾਂ ਨਾਲ ਬਿਨ ਧੋਤੇ ਜਾਗਦਾ ਮੈਂ ਤੁਹਾਨੂੰ ਜੂਸ ਬਣਾ ਕੇ ਚੈੱਕ ਕਰੋ ਨਾ। 1 ਮਿੰਟ ਰੁਕੋ, ਮੈਨੂੰ ਦੁੱਧ ਪਾ ਦਿਓ। ਲੋ ਜੀ, ਦੁੱਧ ਸ਼ੁੱਧ ਆਪਾਂ ਪਾ ਲਿਆ। ਦੁੱਧ ਪਿਆ ਥੋੜਾ ਜਿਹਾ, ਮੈਂ ਬਰਫ਼ ਵਾਲਾ ਦੁੱਧ ਪਾਇਆ ਵਿੱਚ ਡਲੇ। ਓਏ ਹੋਏ ਹੋਏ, ਦੁੱਧ ਆਏ ਨੇ ਆਪਾਂ ਬਰਫ਼ ਵਾਲੇ ਡਲੇ। ਇਹਨੂੰ ਪਹਿਲੇ ਥੋੜਾ ਜਿਹਾ ਕਰ ਲਈਏ ਗ੍ਰੈਂਡ, ਤਾਂ ਕਿ ਜਿਹੜਾ ਨਾ ਇਹ ਮਿਕਸ ਹੋ ਜਾਏ। ਇਹ ਕੀ ਉਹ ਤਾਂ ਘੁੰਮਿਆ ਹੀ ਨਹੀਂ। ਚੱਲ ਗਿਆ ਕੰਮ ਚੱਲ ਗਿਆ। ਬਿਨ ਧੋਤੇ ਸੇਬਾਂ ਦਾ ਹੁਣ ਮੈਂ ਐਸਾ ਜੂਸ ਬਿਨਾਂ ਚੀਨੀ ਤੋਂ ਬੇਬੇ ਨੂੰ ਬਣਾ ਕੇ ਪਿਉਣਾ, ਖੱਟਾ ਮਿੱਠਾ। ਤੇ ਬੇਬੇ, ਮੈਂ ਕਹਿੰਦਾ ਬੇਬੇ ਦੇ ਮੂੰਹ ਚੋਂ ਪਾਣੀ ਆ ਰਿਹਾ। ਲੋ ਜੀ, ਜੂਸ ਵੀ ਆਏ ਗਨ। ਬੇਬੇ ਇੱਧਰ ਬਹਿਣਾ ਨਹੀਂ। ਜੂਸ ਬਣ ਗਿਆ, ਠੀਕ ਹੈ। ਹੁਣ ਪਾਓ ਆਪਦੇ ਕੀਮਤੀ ਹੱਥਾਂ ਨਾਲ, ਆਪ ਵੀ ਪੀਓ, ਮੈਨੂੰ ਵੀ ਪਿਆਓ। ਥੋੜਾ ਜਿਹਾ ਵਿੱਚ ਆਪਦੇ ਹੱਥਾਂ ਦਾ ਜਿਹੜਾ ਗੁਣ ਮਿਲਾ ਦਿਓ, ਜਿਹੜਾ ਕਹਿੰਦੇ ਨਾ ਗੁੜ ਬਣਾ ਦਿੱਤਾ। ਤੂੰ ਪਾ ਕੇ ਦੇ ਦੇ, ਆ ਬੈਠੀ ਆ। ਅਸਤਗਫੁਰullah, ਡਰਾਮੇ ਹੀ ਕਰਦਾ ਰਹਿਣਾ ਹਰ ਵੇਲੇ। ਆ ਫੜੋ। ਇੱਕ ਧੋਤਾ ਬਣਾ ਦਿੱਤਾ ਵਾ, ਧੋਤੇ ਨਹੀਂ ਗਏ। ਮੈਂ ਪਿੱਟ ਕਰਾ ਜੀ, ਧੋ ਦੇ। ਓਏ ਧੋਤਿਆਂ ਦਾ ਜਿਹੜਾ ਸਵਾਦ ਹੈ ਨਾ, ਉਹ ਧੋਤਿਆਂ ਦਾ ਸਵਾਦ ਨਹੀਂ ਹੈਗਾ ਯਾਰ। ਕੋਈ ਕੌਣ ਸਮਝਾਵੇਗਾ ਅੱਜ ਕੱਲ ਦੀ ਮਾਵਾਂ ਨੂੰ? ਨਹੀਂ ਉਹ ਕੱਟਦੀ ਨਹੀਂ ਹੈ, ਕੱਟਦੇ ਕਹਿੰਦੇ ਹੱਥਾਂ ਦੇ ਨਾਲ ਲੱਗ ਨਹੀਂ ਜਾਂਦਾ, ਪਸੀਨਾ ਤਾਂ ਬਾਰ-ਬਾਰ ਆਈ ਜਾਂਦਾ। ਮੇਰੀ ਗੱਲ ਸੁਣੋ, ਜਦੋਂ ਤੁਸੀਂ ਬਾਹਰ ਹੋਟਲਾਂ ਤੋਂ ਜਾ ਕੇ ਪੀਂਦੇ ਜੇ ਸ਼ੇਕ ਤੇ ਖਾਂਦੇ ਜੇ, ਉਹ ਉੱਥੇ ਧੋਂਦੇ ਜੇ ਹੈ? ਉਹ ਉੱਥੇ ਧੋਂਦੇ ਨੇ, ਹੋਟਲਾਂ ਵਾਲੇ ਧੋਂਦੇ ਨੇ। ਮੇਰੀ ਤਾਂ ਹਿਰਸੀ ਰਹਿ ਗਈ, ਮੈਨੂੰ ਅਸਤਗਫੁਰullah। ਅੱਲਾ ਮਾਫ ਕਰੇ। ਹਜੇ ਤੇ ਵੀਡੀਓ ਵੀ ਬਣਦੀਆਂ ਨੇ, ਆ 2-3 ਮਹੀਨੇ ਹੋ ਗਏ ਨੇ, ਵੀਡੀਓ ਵੀ ਬਣਨ ਲੱਗ ਗਈਆਂ ਨੇ, ਸਾਰੇ ਵੇਖਦੇ ਵੀ ਨੇ। ਹਜੇ ਵੀ ਜੇ ਹਿਰਸਾ ਤੁਹਾਡੀਆਂ ਹਿਰਸਾ ਰਹਿ ਗਿਆ ਨਾ, ਤੇ ਦੁਨੀਆ ਤੇ ਮੈਂ ਕਹਿੰਦਾ ਪਤਾ ਨਹੀਂ ਕਿਹੜੀ ਬੁੱਢੀ ਹੋਣੀ ਜਿੰਦੀ ਹਿਰਸ ਨਹੀਂ ਰਹੀ। ਹੁੰਦਾ ਕਿ ਬੰਦਾ ਹਫਤੇ ਬਾਅਦ ਚੱਲ ਜਾਂਦਾ ਬਾਹਰ ਕਿਤੇ ਰੋਟੀ ਖਾ ਆਉਂਦਾ। 6 ਮਹੀਨਿਆਂ ਪਿੱਛੋਂ ਇੱਕ ਦਿਨ ਲੈ ਗਏ, 6 ਮਹੀਨਿਆਂ ਪਿੱਛੋਂ ਜਦੋਂ ਆਪਦਾ ਮੂਡ ਹੋਵੇ, ਜਦੋਂ ਮਾਈਆਂ ਦਾ ਹੋਵੇ ਜਾਂ ਬੁੜੀਆਂ ਦਾ ਹੋਵੇ ਜਾਂ ਧੀਆਂ ਦਾ ਬੱਚਿਆਂ ਦਾ ਹੋਵੇ, ਬਸ ਮੇਰਾ ਟਾਈਮ ਨਹੀਂ ਹੈਗਾ, ਫੇਰ ਚੱਲਾਂਗੇ। ਸਿਰਫ ਜੇਬ ਨੂੰ ਵੇਖਦੇ, ਅਗਲੇ ਦੀ ਨਾ ਦਿਲ ਦੀ ਨਹੀਂ ਵੇਖਦੇ ਵੀ ਇਹਦਾ ਦਿਲ ਕੀ ਕਹਿੰਦਾ। ਸਾਡਾ ਤੇ ਆਪਦੇ ਦਿਲ ਨੂੰ ਹੀ ਵੇਖਦੇ, ਅਗਲੇ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਹਨਾ। ਹੁਣ ਗੱਲ ਕਰਦੇ, ਹੁਣ ਉਹ ਸੇਬ ਕੱਟ ਕੇ ਦਿੱਤੇ, ਮੈਂ ਕਿਹਾ ਇਹਨਾਂ ਨੂੰ ਧੋ ਲਾ, ਜੱਗ ਵੀ ਧੋ ਲਾ, ਉਵੇਂ ਵਿੱਚ ਸਿੱਟੇ ਵਿੱਚ ਦੁੱਧ ਪਾਤਾ। ਨਹੀਂ ਐਡਾ ਆਲਸੀ ਆ। ਸਭ ਤੋਂ ਪਹਿਲੇ ਜੇਬ ਵੇਖਣੀ ਚਾਹੀਦੀ, ਸਭ ਤੋਂ ਪਹਿਲੇ ਜੇਬ ਵੇਖੀ ਦੀ ਆ, ਉਸ ਤੋਂ ਬਾਅਦ ਵੇਖੀਦਾ ਸਾਰਾ ਕੁਝ, ਠੀਕ ਹੈ। ਜੇਬ ਹੁਣ ਰੋਜ਼ ਨਾ ਦੇਵੇ ਇਜਾਜ਼ਤ, ਤੇ ਕਿੱਥੇ ਚੱਲ ਜਾਓ? ਜੇ ਉੱਥੇ ਜਾ ਕੇ ਭਾਂਡੇ ਮਾਂਜਣੇ ਰੋਜ਼ ਦੀ ਰੋਜ਼ ਬੰਦਾ ਹੋਟਲ ਤੇ ਚੱਲ ਜਾਓ, ਉਹਨਾਂ ਨੇ ਕਹਿਣਾ ਖਾਧੀ ਜਾਓ ਤੇ ਭਾਂਡੇ ਮਾਂਜ ਕੇ ਤੇ ਆਈ ਜੋ ਕਰੇ ਹੈ।
500,000 ਦੀ ਗੱਲ ਨਹੀਂ 500,000 ਦਾ ਹੋਟਲ ਤੇ ਨਹੀਂ ਲੱਗਦਾ, ਹੋਟਲ ਤੇ 500,000 ਨਹੀਂ ਲੱਗਦਾ। ਉੱਥੇ ਕੋਈ ਬੱਕਰੇ ਦੀ ਕੜਾਈ ਖਾਣੀ ਹੋਟਲ ਤੇ ਵੀ ਜਾਣਾ, ਉੱਥੇ ਜਾ ਕੇ ਦਾਲ ਖਾ ਕਿਉਂ ਨਹੀਂ ਫਿਰ? ਤੇ ਉਹੀ ਹੁੰਦਾ ਕਿ ਬਾਹਰ ਹੀ ਜਾਣਾ ਹੁੰਦਾ ਮੈਨੂੰ। ਅੱਛਾ ਬਾਹਰ ਹੀ ਜਾਣਾ ਬਸ ਹੈ, ਭਾਵੇਂ ਉੱਥੇ ਜਾ ਕੇ ਆਂਡਾ ਟਿੱਕੀ ਖਾ ਕੇ ਆ ਜਾਣਾ ਬਾਹਰ ਹੈ। ਹੋਰ ਝਟ ਬਾਹਰ ਬੰਦਾ ਵਾਹ। ਬੰਦੇ ਦਾ ਦਿਮਾਗ ਹੋਰ ਹੋ ਜਾਂਦਾ। ਦਿਮਾਗ ਆ ਜਾਓ ਪਾਰਕ ਚ ਚੱਲਦੇ, ਇੱਧਰ ਉੱਧਰ ਦੀ ਦੁਨੀਆ ਵੇਖ ਆ ਜਾਓ ਪਾਰਕ ਚ ਚੱਲਦੇ ਇੱਥੇ। ਪਾਰਕ 'ਚ ਸਾਰੇ ਜਲੇ ਕਟੇ ਹੀ ਬੈਠੇ ਹੁੰਦੇ। ਜੇ ਮੈਂ ਕਹਿੰਦਾ ਨਾ ਸਵੇਰੇ ਵਾਕ ਤੇ ਚਲੀਏ ਬਾਹਰ, ਮੇਰੇ ਕੋ ਨਹੀਂ ਤੁਰਿਆ ਜਾਂਦਾ। ਜੇ ਮੈਂ ਸ਼ਾਮ ਨੂੰ ਕਹਿੰਦਾ ਪਾਰਕ 'ਚ ਚਲੀਏ ਬਾਹਰ, ਮੇਰੇ ਕੋ ਨਹੀਂ ਤੁਰਿਆ ਜਾਂਦਾ ਹੈ। ਜਦੋਂ ਆਖੋ ਬਾਹਰ ਜਾਂਦਾ ਉਦੋਂ ਤੁਰਿਆ ਨਹੀਂ ਜਾਂਦਾ, ਉਦੋਂ ਮੈਂ ਹੀ ਜਾਣਾ। ਠੀਕ ਹੈ ਗਰਮੀ ਹੈ ਇਹ ਤੇ ਜਦੋਂ ਜਿਹੜਾ ਨਾ ਆਪ ਦਾ ਮੂਡ ਹੋਵੇ ਉਦੋਂ ਫਿਰ ਬੰਦਾ ਬਾਹਰ ਚੱਲ ਜਾਵੇ, ਝੱਟ ਬੰਦਾ ਤਾਜ਼ਾ ਹਵਾ ਲੈ ਲੈ ਬੰਦਾ। ਸੱਚੀ ਗੱਲ ਦੱਸਾਂ, ਹਾਂਜੀ ਸੱਚੀ ਮਨ ਹੋ ਕੇ ਓਕੇ ਬੰਦਾ ਘਰ ਚੰਗਾ ਹੈ। ਬਾਹਰ ਚੱਲ ਜਾਓ ਨਾ ਜਿੱਥੇ 4 ਜਣੀਆਂ ਬੈਠੀਆਂ ਵਾ, ਜ਼ਾਹਰ ਔਰਤ ਦੇ ਕੋਲ ਤਾਂ 2-4 ਜਣੀਆਂ ਨੇ ਜੋੜੀ ਜਾਣਾ ਵਾ। ਕਿਸੇ ਨੇ ਇੱਧਰ ਦੀ ਕਰਨੀ, ਕਿਸੇ ਨੇ ਇੱਧਰ। ਨਾ ਚਾਹੁੰਦੇ ਹੋਇਆ ਨਾ ਸੋਚਦੇ ਹੋਇਆ ਇਨਸਾਨ ਗੁਨਾਹ ਜ਼ਰੂਰ ਕਰ ਲੈਂਦਾ। ਕਿਉਂ? ਹਰ ਗੱਲ 'ਚ ਤਾਂ ਗੁਨਾਹ, ਕਿਸੇ ਦਾ ਝੂਠ ਹੋਇਆ, ਕਿਸੇ ਦਾ ਸੱਚ ਹੋਇਆ, ਕਰਨੇ 'ਚ ਵੀ ਸੁਣਨੇ 'ਚ ਵੀ। ਨਾ ਕਰਾਂਗੇ ਸੁਣਾਂਗੇ ਤਾਂ ਸਹੀ, ਸਾਡੇ ਕੰਨ ਸੁਣਦੇ ਤਾਂ ਹੈ ਨਾ। ਤੇ ਗਲਤ ਗੱਲ ਸੁਣ ਰਹੇ ਆ ਤੇ ਗੁਨਾਹ ਹੀ ਗੁਨਾਹ। ਇਸੇ ਤੋਂ ਬਿਹਤਰ ਕਿ ਮੈਂ ਬਾਹਰ ਨਹੀਂ ਨਿਕਲਦੀ ਤਾਂ ਮੈਂ ਘਰ ਹੀ ਰਹਿੰਦੀ ਹਾਂ। ਠੀਕ ਹੈ। 3 hours later. ਲੋ ਜੀ ਖਾਣਾ ਸ਼ਾਨਾ ਆਪਣਾ ਬਣ ਚੁੱਕਿਆ ਤੇ ਬੇਬੇ ਨੇ ਕਰ ਦਿੱਤਾ ਕਬਾੜਾ, ਨਾਲ ਹੀ ਬੋਤਲਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਘੁਮਾ ਕੇ ਡਿੱਗ ਗਈ ਘੁਮਾ ਕੇ ਸੁੱਟੀ। ਗੁੱਸਾ ਬੜਾ, ਕਹਿੰਦੇ ਰੋਟੀ ਪਕਾਈ ਇੰਨੀ ਗਰਮੀ ਦੇ ਵਿੱਚ ਕਹਿੰਦੇ ਰੋਟੀ ਪਕਾਈ, ਅੱਗ ਲੱਗੀ ਪਈ ਹੈ ਬਾਬਾ ਜੀ ਘਰ ਦੇ ਵਿੱਚ। ਗਰਮੀ ਹੋਈ ਪਈ ਸੀਨ। ਠੀਕ ਹੈ ਤੇ ਆ ਸ਼ੋਰ ਘਟਾ ਦੀ। ਮੈਂ ਕਿਹਾ ਉਸ ਤੋਂ ਪਹਿਲੇ ਵੇਖੋ ਕਿਵੇਂ ਗੁੱਸੇ ਨਾਲ ਬੇਬੇ ਦਾ ਹਜੇ ਤੱਕ ਗੁੱਸਾ ਇਸੇ ਗੱਲ ਦਾ ਵਾਟੇ ਕਿ ਮੈਨੂੰ ਸੇਬ ਧੋ ਕੇ ਜੂਸ ਕਿਉਂ ਨਹੀਂ ਪਿਆ। ਆ ਵੇਖੋ ਹਜੇ ਤੱਕ ਗੁੱਸੇ ਨਾਲ ਅੱਖਾਂ ਦੇ ਵਿੱਚ ਹੁਣ ਅੰਜੂ ਪੁੰਝਣ ਡੇ ਹੈ। ਚੈੱਕ ਕਰੋ ਪਸੀਨਾ ਪੁੰਝਣ ਡਈ ਆਵੇ ਭਾਈ ਯਾਰ। ਲੋ ਜੀ ਵੀਡੀਓ ਜੇ ਵਲੌਗ ਮੈਂ ਕੰਪਲੀਟ ਕਰਨ ਲੱਗਾ, ਮੈਂ ਕਿਹਾ ਐਂਡ ਕਰੀਏ ਵਲੌਗ ਨੂੰ। ਠੀਕ ਹੈ ਤੇ ਜੇ ਬੇਬੇ ਨੂੰ ਧੱਕਾ ਧੁੱਕਾ ਲਾ ਕੇ ਮੈਂ ਹਿਲਾਇਆ ਠਾਇਆ ਤੇ ਬਾਬਾ ਜੀ ਉਧਰੋਂ ਜਿਹੜਾ ਨਾ ਇੱਕ ਵਾਰੀ ਲਾਈਟ ਗਈ ਤੇ ਬੇਬੇ ਨੇ ਕੀ ਕਿਹਾ? ਆਲ ਕਹਿੰਦੀ ਦਰ ਖੱਲੇ। ਨਹੀਂ ਦਰ ਖੱਲੇ ਹੀ ਕਹਿੰਦੀ। ਇੱਕ ਵਾਰੀ ਬਾਬਾ ਜੀ ਅੰਦਰ ਵਾਲਾ ਜੰਗਲੀ ਬਾਹਰ ਨਿਕਲਿਆ, ਕਹਿੰਦਾ ਦਰ ਖੱਲੇ ਯਾਰ ਜੀ ਵਾਲਿਆਂ ਦੇ। ਲੈ ਹਨੇਰੇ ਦੇ ਵਿੱਚ ਵੇਖੋ ਕਿੱਡੀ ਟਾਈਟ ਰਿਕਾਰਡਿੰਗ ਹੋਣੀ। ਹਨੇਰੇ ਦੇ ਵਿੱਚ ਵੇਖੋ ਸਾਫ਼ ਵੀ ਆ ਰਿਹਾ ਬੇਬੇ। ਮੈਂ ਕਹਿਣ ਮੈਂ ਤਾਂ ਚੱਕਣ ਲੱਗੀ ਸੀ। ਮੈਂ ਕਿਹਾ ਵੇਖਾਂ ਬਲੱਡ ਹਾਈ ਹੈ ਕਿ ਕੀ ਲੋ ਹੈ, ਕੀ ਰੌਲਾ ਵਾ। ਤੇ ਬੇਬੇ ਉਹਦਾ ਦਵਾਦਾਰੂ ਚੱਕਣ ਲੱਗੀ ਸੀ। ਬੇਬੇ ਨਾਲ ਤਾਂ ਦਵਾਦਾਰੂ ਫੜਿਆ ਤੇ ਉਹਨੇ ਮੈਂ ਹੱਥ ਨਹੀਂ ਪਾਇਆ ਤੇ ਬਿਜਲੀ ਬੰਦ ਹੋ ਗਈ ਤੇ ਫਿਰ ਮੂੰਹ ਇਹ ਨਿਕਲਦਾ ਸੀ। ਕੀ ਨਿਕਲਾ ਮੂੰਹ? ਦਰ ਖੱਲੇ ਇਹ। ਹਾਏ ਲੋ ਜੀ ਬੱਤੀ ਸਾਡੇ ਚਲੀ ਗਈ ਹੈ ਤੇ ਬੱਤੀ ਦੇ ਨਾਲ ਹੁਣ ਬੇਬੇ ਦਾ ਚੈੱਕ ਕਰਦੇ ਆ ਬਲੱਡ। ਬੇਬੇ ਕਹਿੰਦੀ ਮੇਰੇ ਦਿਲ ਨੂੰ ਹੋ ਰਿਹਾ ਕਾਊ ਮਾਊ ਤੇ ਕਾਊ ਮਾਊ ਤੁਹਾਡੇ ਵੀ ਦਿਲਾਂ 'ਚ ਕਾਊ ਮਾਊ ਹੁੰਦਾ। ਹੋਰ ਕੀ ਪੰਜਾਬੀ 'ਚ ਇਹ ਹੁੰਦਾ ਕਿ ਕਾਊ ਮਾਊ। ਸਾਡੇ ਤੇ ਭਾਈ ਬਲੱਡ ਪ੍ਰੈਸ਼ਰ ਅਗਰ ਤੇਜ਼ ਹੋਵੇ ਨਾ, ਕਿਸੇ ਨੂੰ ਕੁਝ ਫੀਲ ਹੋ ਰਿਹਾ ਹੋਵੇ ਕਿ ਮਤਲਬ ਥੋੜੇ ਗਰਮੀ ਫੀਲ ਹੋ ਰਹੀ ਹੈ ਅਜੀਬ ਜਿਹਾ, ਤੇ ਕਹਿੰਦੇ ਸਾਡੇ ਦਿਲ ਨੂੰ ਹੋ ਰਿਹਾ ਕਾਊ ਮਾਊ। ਕਿਉਂ ਤੇਜ਼ ਹੋ ਰਿਹਾ? ਆਈਸਕ੍ਰੀਮ ਮੰਗਦਾ ਸੀ। ਆ ਵੇਖ ਲਓ ਰਾਤ ਦੇ 12 ਵਜੇ ਪਏ ਨੇ ਤੇ ਹੁਣ ਦਿਲ ਆਈਸਕ੍ਰੀਮ ਮੰਗਦਾ। ਇੱਕ ਤੇ ਜਿਹੜਾ ਵਾ ਓਏ ਹੋਏ ਅੱਲਾਹ, ਤਾਂ ਵਾਸਤੇ ਦਿਲ ਨੂੰ ਗਰਮੀ ਚ ਲੱਗਣ ਦਈ ਸੀ। ਇੱਕ ਤੇ ਬੰਦਾ ਤੰਦਰੁਸਤ ਹੋਵੇ ਨਾ ਤੇ ਬੰਦੇ ਨੂੰ ਫਿਰ ਬੰਦਾ ਫਰਮਾਇਸ਼ ਪਾ। ਹੁਣ ਮੈਂ ਮਰੀਜ਼ ਬੰਦਾ ਹੈ, ਰਾਤ ਦੇ 12 ਵਜੇ ਮੈਂ ਜਾਵਾਂ ਇੱਥੇ। ਇਦਾਂ ਹੀ ਕਹਿੰਦੀ ਆ ਵੀ ਕੋਈ ਕੁੜੀ ਕਰ ਲਾ, ਕੋਈ ਕੁੜੀ ਕਰ ਲਾ। ਅੱਛਾ ਕੁੜੀ ਕਰ ਲਾ ਤੇ ਕੁੜੀ ਨੂੰ ਰਾਤ ਦੇ 12 ਵਜੇ ਆਈਸਕ੍ਰੀਮ ਆਣਾ ਕਰਨਾ। ਕੁੜੀ ਨੂੰ ਵੇਖ ਕੇ ਤੈਨੂੰ ਤੰਦਰੁਸਤੀ ਆਊਗੀ। ਵਾਹ ਕੀ ਬਾਤ ਹੈ। ਕੁੜੀ ਕਰ ਲਾ, ਕੁੜੀ ਨੂੰ ਵੇਖ ਕੇ ਤੈਨੂੰ ਤੰਦਰੁਸਤੀ ਆਊ। ਕਹਿੰਦੇ ਆ ਨਾ ਬੰਦਾ ਬਾਹਰੋਂ ਥੱਕਾ ਟੁੱਟਾ ਹਾਰਾ ਹੋਇਆ ਆਉਂਦਾ ਥੱਕ ਥੁੱਕ ਕੇ ਕਾਰੋਬਾਰ ਤੋਂ, ਤੇ ਘਰ ਜਦੋਂ ਆਵੇ ਨਾ ਕੁਮਾ ਰਾਣੀ ਹੱਸਦੀ ਵੇਖੇ ਤੇ ਉਹ ਬੰਦੇ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਹ ਸਾਰਾ ਜਿਹੜਾ ਨਾ ਇਹ ਫਿਲਮੀ ਗੱਲਾਂ ਰਹਿ ਗਈਆਂ, ਇਹ ਕਿਤਾਬੀ ਗੱਲਾਂ ਰਹਿ ਗਈਆਂ। ਕੁਮਾਰ ਰਾਜ ਹੁਣ ਪਤਾ ਕੀ ਹੁੰਦਾ, ਬੰਦਾ ਥੱਕਿਆ ਹਾਰਾ ਕੰਮ ਤੋਂ ਆਵੇ ਨਾ, ਜਦੋਂ ਬੰਦਾ ਬੂਹਾ ਖੋਲ ਕੇ ਕਹਿੰਦਾ ਨਾ ਅਸਲਾਮ ਵਾਲੇਕੁਮ ਤੇ ਕੁਮਾਰਾਣੀ ਨੇ ਮੱਥੇ ਉੱਤੇ ਬੰਨੀ ਹੁੰਦੀ ਚੁੰਨੀ ਤੇ ਕੁਮਾਰਾਣੀ ਕਹਿੰਦੀ ਆ ਗਿਆ ਇਹ ਪਾਣੀ ਦਾ ਤੇ ਘੁੱਟ ਭਰਾ ਦੇ ਮੇਰੇ ਤੇ ਸਵੇਰ ਦੇ ਡੋਬੇ। ਸਵੇਰ ਦੇ ਡੋ ਪੈਂਦੇ ਉਹ ਬੰਦਾ ਹੋਰ ਥੱਕ ਟੁੱਟ ਜਾਂਦਾ। ਬੰਦਾ ਕਹਿੰਦਾ ਜੀ ਕਰਦਾ ਮੈਂ ਇੱਥੋਂ ਬਾਹਰ ਨਿਕਲ ਜਾਵਾਂ। ਗੋਰੇ ਘਰਾਂ ਚ ਆਉਂਦੇ ਨੇ, ਗੋਰਿਆਂ ਦੇ ਦੇਖੋ ਨੌਕਰੀ ਕਰਕੇ ਘਰ ਚ ਆਉਂਦੇ। ਠੀਕ ਹੈ ਕਿੱਡਾ ਪਿਆਰਾ ਦਾ ਵੈਲਕਮ ਹੁੰਦਾ ਹੈ। ਘਰੇ ਖਾਣਾ ਛਾਣਾ ਪੱਕਿਆ ਐ ਠੀਕ ਹੈ, ਸਾਰੇ ਖੁਸ਼ ਫਿਰਦੇ। ਇੱਥੇ ਘਰੇ ਆਉਂਦੇ ਨੇ, ਇਧਰੋਂ ਚੀ ਇਧਰੋਂ ਚੂੰ ਚਾ। ਸਾਰੇ ਨਹੀਂ ਕਰਦੇ, ਅਸੀਂ ਵੀ ਤਾਂ ਹੁੰਦੇ ਹੀ ਸੀ। ਸਾਰੀ ਜਦੋਂ ਸਵੇਰੇ ਨੂੰ ਜਾਣਾ ਤੇ ਅੱਲਾ ਹੋਏ ਕਹਿਣਾ ਅੱਲਾ ਦੇ ਸਪੁਰਦ, ਅੱਲਾ ਤੈਨੂੰ ਆਪਦੀ ਹਿਫਾਜ਼ਤ ਚ ਰੱਖੇ। ਜਦੋਂ ਉਹਨੇ ਆਉਣਾ ਤੇ ਬਿਸਮਿਲ੍ਲਾ ਕਰਕੇ ਬੂਹਾ ਖੋਲਣਾ, ਹੱਸ ਕੇ ਅੱਗੋਂ ਬੋਲਣਾ, ਪਾਣੀ ਦੇਣਾ, ਉਹਨੂੰ ਕੱਪੜੇ ਦੇਣੇ, ਉਹਦੀ ਜੁੱਤੀ। ਉਹ ਹੱਸਣ ਖੇਡਣ ਵਾਲਾ ਟਾਈਮ ਗਿਆ, ਉਹ ਦੌਰ ਗਿਆ। ਕਿੰਨੇ ਰਾਜੀ ਹੁੰਦੇ ਸੀ, ਉਹ ਬੰਦੇ ਗਏ, ਉਹ ਬੁੜੀਆਂ ਗਈਆਂ। ਹਾਂ ਤੇ ਉਹ ਹੁਣ ਔਲਾਦ ਨੂੰ ਵੀ ਸਿੱਖਣਾ ਚਾਹੀਦਾ ਨਾ ਮਾਂ ਪਿਓ ਨੂੰ ਵੇਖ ਕੇ। ਨਹੀਂ ਉਹ ਦੌਰ ਗਿਆ, ਉਹ ਜ਼ਮਾਨਾ ਗਿਆ। ਉਹ ਕਹਿੰਦਾ ਨਾ
ਉਹ ਪਲ ਬੀਤ ਗਏ ਠੀਕ ਹੈ ਉਹ ਪਲ ਗੁਜ਼ਰ ਗਏ ਨੇ ਉਹ ਪਲ ਬੀਤ ਗਏ ਨੇ ਤੁਸੀਂ ਬਲੱਡ ਚੈੱਕ ਕਰੋ ਤੁਹਾਡਾ ਦਿਲ ਘਾਉ ਮਾਉ ਕਰਨ ਡਿਆ ਸੀ ਤੁਸੀਂ ਗੱਲਾਂ ਦੇਖੋ ਗੱਲਾਂ ਦੀਆਂ ਕਹਿੰਦੇ ਨਾ ਉਹ ਆਪੇ ਹੀ ਦੁਪਹਿਰੇ ਗੱਲ ਕੀਤੀ ਬੁੜੀਆਂ ਨੂੰ ਗੱਲਾਂ ਦੀ ਇੰਨੀ ਲਾਲਚ ਹੁੰਦਾ ਨਾ ਇੱਕ ਗੱਲ ਨਹੀਂ ਟੁੱਟਦੀ ਬੁੜੀ ਗੱਲ ਦੇ ਨਾਲ ਗੱਲ ਇੱਕ ਮਿੰਟ ਬੁੜੀ ਗੱਲ ਨਾਲ ਗੱਲ ਇੰਜ ਲਾਉਂਦੀ ਜਿਵੇਂ ਚੇਨ ਸਮੋਕਰ ਨਹੀਂ ਹੁੰਦੇ ਜਿਹੜੇ ਸਿਗਰਟ ਦੇ ਨਾਲ ਸਿਗਰਟ ਲਾਉਂਦੇ ਨੇ ਇੱਕ ਸਿਗਰਟ ਬੁੱਝਣ ਲੱਗਦੇ ਨਾ ਉਹ ਤੁੱਕੇ ਦੇ ਨਾਲ ਹੀ ਦੂਜੀ ਸਿਗਰਟ ਡੱਬੀ ਚੋਂ ਕੱਢਦੇ ਨਾਲ ਇੰਜ ਖਿੱਚ ਲੈਂਦੇ ਨੇ ਹੈ ਉਹ ਗੱਲ ਬੁੜੀਆਂ ਦੇ ਖਿਲਾਫ ਕੀਤੀ ਆ ਇਹ ਬੰਦਾ ਬਾਹਰੋਂ ਆਉਂਦਾ ਤੇ ਬੁੜੀ ਹਾਂ ਕਰਦੇ ਬੋਲਦੀ ਲੈ ਤੂੰ ਮੈਂ ਗੱਲ ਸੱਚ ਹੀ ਕੀਤੀ ਕਿ ਸਾਰੀ ਦਿਹਾੜੀ ਉਹ ਕੰਮ ਕਰ ਕਰਕੇ ਖਪੀ ਹੁੰਦੀ ਆ ਤੇ ਬੰਦੇ ਨੂੰ ਵੇਖ ਕੇ ਖੁਸ਼ ਹੋਣਾ ਕੋਨੇ ਆ ਉਹਨੇ ਨਚਾ ਉਹਨੇ ਮੱਥਾ ਬੰਨਿਆ ਤਾਂ ਇੱਕ ਵਾਰੀ ਕਰ ਦਿਆ ਆ ਗਿਆ ਉਹਨੇ ਕੀ ਭੰਗ ਦਾ ਘੁੱਟ ਲਾਇਆ ਹੁੰਦਾ ਅਰੇ ਪੀਤੀ ਹੁੰਦੀ ਉਹਨੂੰ ਵੇਖ ਕੇ ਚੱਲ ਕਈ ਮਕਰ ਕਰ ਲਾ ਪੈਂਦੀਆਂ ਕਈ ਕੋਈ ਹੁੰਦੀਆਂ ਸਾਰੀਆਂ ਨਹੀਂ ਹੁੰਦੀਆਂ ਕਈਆਂ ਨੂੰ ਉਂਝ ਚੱਲ ਕੋਈ ਹੁੰਦੀਆਂ ਵਾ ਉਹਨਾਂ ਨੂੰ ਕਹਿੰਦੇ ਨਾ ਸਾਰੇ ਖਾਨਦਾਨ ਵਿੱਚ ਇੱਕ ਬੰਦਾ ਇਹੋ ਜਿਹਾ ਹੁੰਦਾ ਵਾ ਉਹਨਾਂ ਸਾਰਿਆਂ ਨੂੰ ਤੀਲੀ ਦੇਈ ਰੱਖਦਾ ਤੇ ਜਦੋਂ ਇਕੱਠੇ ਹੋ ਕੇ ਬੈਠਦੇ ਨੇ ਉਹ ਕਹਿੰਦੇ ਮੈਂ ਚਾਹੁੰਦਾ ਸਾਰੇ ਇਕੱਠੇ ਹੀ ਰਹਿਣ ਉਹੀ ਸਭ ਹੁੰਦਾ ਅੱਜ ਕੱਲ ਦੇ ਨਾ ਕੁਮਾਰ ਆਏ ਐਵੇਂ ਦੇ ਠੀਕ ਹੈ ਆਏ ਮੈਂ ਨਾ ਇੱਕ ਵੀਡੀਓ ਵੇਖਣ ਡਿਆ ਉਹ ਕਹਿੰਦਾ ਕਿ ਨਾ ਕੋਈ ਵਿਆਹ ਸ਼ਾਦੀ ਹੋਵੇ ਨਾ ਵਿਆਹ ਵੀ ਹੋਵੇ ਜਾਂ ਕੋਈ ਮਰਗ ਮੁਰਗ ਹੋ ਜਾਵੇ ਤੇ ਸਾਰੇ ਟੱਬਰ ਚੋਂ ਇੱਕ ਰਨ ਐਵੇਂ ਦੀ ਹੁੰਦੀ ਆ ਪੂਰੀ ਪਿਓਰ ਪੰਜਾਬੀ ਬੋਲੂੰਗਾ ਇੱਕ ਰਨ ਐਵੇਂ ਦੀ ਹੁੰਦੀ ਆ ਕਿ ਸਾਰਾ ਟੱਬਰ ਇਕੱਠਾ ਹੋ ਕੇ ਗੱਲਾਂ ਕਰਨੀਆਂ ਨਾ ਉਹ ਵਿਚਕਾਰ ਬਹਿ ਕੇ ਨਹਿਰ ਨੂੰ ਦੁੱਧ ਪਿਉਣ ਲੱਗ ਪੈਂਦੀ ਵੀ ਤੈਨੂੰ ਹੋਰ ਕੋਈ ਥਾਂ ਨਹੀਂ ਲੱਭੀ ਉਹ ਮਨ ਦਾ ਮਕਸਦ ਇਹ ਹੁੰਦਾ ਕਿ ਉਹਦਾ ਕਿਰਦਾਰ ਸਹੀ ਨਹੀਂ ਹੁੰਦਾ ਨਹੀਂ ਇਹ ਹੁੰਦਾ ਹੈ ਹਰ ਥਾਂ ਤੇ ਮੈਂ ਵੀ ਇਹ ਗੱਲ ਵੀ ਨੋਟ ਕੀਤੀ ਮੈਂ ਵੇਖੀ ਕਿ ਸਾਰੇ 30 ਜਣੇ ਬੈਠੇ ਹੋਣਗੇ ਉੱਥੇ ਬੁੜੀਆਂ ਬੰਦੇ ਸਾਰਾ ਟੱਬਰ ਇਕੱਠਾ ਠੀਕ ਹੈ ਵੀ ਤੂੰ ਮਾਈਏ ਉੱਠ ਕੇ ਕਿਸੇ ਗੋਠੇ ਚਲ ਜਾ ਕਿਸੇ ਪਾਸੇ ਚਲ ਜਾ ਉਸੇ ਪਾਸੇ ਵੱਟ ਕੇ ਜਿੱਦਾਂ ਕਹਿੰਦੇ ਅਕਲ ਨਹੀਂ ਤੇ ਮੋਜਾ ਹੀ ਮੋਜਾ ਆਏ ਹਾਲਾਂਕਿ ਔਰਤ ਨੂੰ ਚਾਹੀਦਾ ਵਾ ਬੱਚਾ ਛੋਟਾ ਵਾ ਸਾਈਡ ਤੇ ਹੋ ਜਾਵੇ ਉੱਤੇ ਚਾਦਰ ਕਪੜਾ ਕਰ ਲੈ ਸਾਰਿਆਂ ਦੇ ਵਿੱਚ ਥੋੜਾ ਬਹਿਣਾ ਉਹਨੇ ਆ ਵੇਖੋ ਮੈਂ ਤੁਹਾਨੂੰ ਸਹੀ ਕਿਹਾ ਨਾ ਅੱਗੇ ਕਿ ਬੁੜੀਆਂ ਗੱਲਾਂ ਦੀਆਂ ਗੱਲਾਂ ਲੜੂੰਦੀਆਂ ਨੇ ਵੇਖੋ ਬਲੱਡ ਨਹੀਂ ਚੈੱਕ ਕੀਤਾ ਆ ਵੇਖ ਮੈਂ ਤਿੰਨ ਖਿਲਾਫ ਗੱਲ ਕੀਤੀ ਆ ਵੇਖ ਲਾ ਫੇਰ ਉਹੀ ਤੂੰ ਬੁੱਢੀਆਂ ਦੇ ਖਿਲਾਫ ਗੱਲ ਕੀਤੀ ਤੁਸੀਂ ਬਲੱਡ ਤੇ ਚੈੱਕ ਕਰ ਲਓ ਦਿਲ ਤੁਹਾਡਾ ਘਾਉਮਾ ਹੋਣਿਆ ਦੇਖ ਇਹ ਗੱਲਾਂ ਚ ਲਾ ਕੇ ਘਾਉ ਸਾਰਾ ਖਤਮ ਹੋ ਜਾਂਦਾ ਆ ਵੇਖ ਲਾ ਇਹ ਗੱਲਾਂ ਚ ਲਾ ਕੇ ਘਾਉ ਸਾਰਾ ਖਤਮ ਗੱਲਾਂ ਚ ਲਾ ਕੇ ਜਿਹੜਾ ਨਾ ਘਾਉ ਸਾਰਾ ਮੁੱਕ ਜਾਂਦਾ ਉਹ ਨਾ ਹੋਰ ਹਾਈ ਕਰਤਾ ਤੂੰ ਹਾਂ ਮੈਂ ਹਾਈ ਕਰਦਾ ਬੁੱਢੀਆਂ ਦੇ ਖਿਲਾਫ ਗੱਲ ਕਰ ਦਿੱਤੀ ਨਾ ਹੁਣੇ ਲੱਗ ਜਾਂਦਾ ਪਤਾ ਇਹ ਮਸ਼ੀਨ ਨੇ ਟੂਟੂ ਮਾਰਾ ਹੁਣ ਤੁਸੀਂ ਬੋਲਣਾ ਨਹੀਂ ਹੈ ਆ ਵੇਖੋ ਹੁਣ ਨੋਟ ਕਰਨਾ ਵਾ ਬੇਬੇ ਬੋਲੇ ਨਾ ਪਰ ਬੋਲੇ ਬਿਨਾ ਬੇਬੇ ਰਹਿ ਨਹੀਂ ਸਕਦੀ ਆ ਵੇਖੀ ਇਹ ਮੂੰਹ ਤੇ ਟੇਪ ਲੱਗੂਗੀ ਤੇ ਹਾਸਾ ਰੁਕਣਾ ਨਹੀਂ ਤੇ ਨਹੀਂ ਇਹ ਬੋਲੇ ਬਿਨਾ ਬੁੜੀਆਂ ਬੋਲੇ ਬਿਨਾ ਰਹਿ ਨਹੀਂ ਸਕਦੀਆਂ ਨਹੀਂ ਰਹਿ ਸਕਦੀਆਂ ਇਹ ਜ਼ਮਾਨੇ ਤੇ ਨਾ ਇਸ ਤਰ੍ਹਾਂ ਕਦੀ ਹੋਇਆ ਇਹ ਮੁਗਲਿਆ ਨਾ ਔਰੰਗਜ਼ੇਬ ਦੇ ਦੌਰ ਤੋਂ ਇਹ ਚੱਲਦਾ ਮੁਗਲਿਆ ਦੌਰ ਤੋਂ ਇਹ ਚੱਲਦਾ ਆ ਰਿਹਾ ਇਹ ਚੈੱਕ ਕਰੋ ਵੇਖੋ ਕਿਵੇਂ ਕਿੰਨੀ ਸਪੀਡ ਨਾਲ ਮਸ਼ੀਨ ਪਾਈ ਦੀ ਮੈਨੂੰ ਲੱਗਦਾ ਮਸ਼ੀਨ ਉਹ ਪਾੜ ਜਾਣੀ ਜਿੰਨੀ ਸਪੀਡ ਨਾਲ ਨੰਬਰ ਜਾਣ ਦੇ ਆ ਵੇਖੋ ਮਸ਼ੀਨ ਹੀ ਆਵੇ ਟਾਉਂ ਟਾਉਂ ਕਰੀ ਜਾਂਦੀ ਬਸ ਕਰ ਕੀ ਕਰਨਾ ਇਹਨੇ ਇਹ ਭਾਵੇਂ ਸਾਰੀ ਵਾਹ ਮੁੱਕ ਜਵੇ ਤੁਸੀਂ ਨਾ ਉਹਦੇ ਡੋਲੇ ਮਾੜੇ ਛਲਾਓ ਸਵੇਰੇ ਮੈਂ ਰੰਦਾ ਲੈ ਕੇ ਆਉਣਾ ਸਵੇਰੇ ਡੋਲੇ ਛਿਲੀ ਵਾਹ ਕੱਢ ਪਰੀਚੇ ਸਾਰੀ ਤੇ ਮਸ਼ੀਨ ਦੀ ਵਾਹ ਡੋਲੇ ਖਿੱਚ ਲੈ ਆ ਵੇਖ ਲੋ ਦਿਲ ਕਾ ਉਮਾ ਕਿਉਂ ਨਾ ਕਰੇ ਬਲੱਡ ਤੇ ਪੂਰਾ 137 83 78 ਹਰ ਸ਼ੈ ਪੂਰੀ ਆ ਇਹ ਆਈਸਕ੍ਰੀਮ ਮੰਗਦਾ ਹੈ ਇਹ ਆਈਸਕ੍ਰੀਮ ਮੰਗਦਾ ਹੈ ਇਹ ਇਸ ਤੋਂ ਪਹਿਲੇ ਆਈਸਕ੍ਰੀਮ ਹੋਰ ਮੰਗੇ ਆਪਾਂ ਇੱਥੇ ਵਲੌਗ ਐਡ ਕਰਦੇ ਆ ਠੀਕ ਹੈ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਇਨਸ਼ਾਅੱਲਾ ਸਵੇਰ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਅੱਲਾ ਹਾਫਿਜ਼ ਤੇ ਬਾਏ ਬਾਏ ਤੇ ਬੀਬੇ ਕੀ ਕਰਦੇ ਹੋ ਦਿਲ ਕੀ ਕਰਦਾ ਦਿਲ ਕਾਉ ਕਰਦਾ ਤੇ ਆਈਸਕ੍ਰੀਮ ਮੰਗਦਾ ਵਾਹ ਵਾਹ